अस्सलाम वालेकुम जी। किद्दां सारे भी ठीक ठाक ने। मैं तुहाडा अपना वीर मियाँ दिलदार। तुसी देख रहे हो मियाँ दिलदार 611 चैनल। ਤੇ ਜਿਨ੍ਹਾਂ ਦੋਸਤਾਂ ਨੇ ਸਾਨੂੰ ਹਜੇ ਦੀ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ, ਬੈਲ ਆਈਕਨ ਦਬਾ ਕੇ ਆਲ ਕਰ ਲੈਣ, ਸਾਡੀ ਆਉਣ ਵਾਲੀ ਹਰ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਦੇ ਜ਼ਰੀਏ ਮਿਲ ਸਕੇ। ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ, ਕਮੈਂਟ 'ਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਕਰੋ। ਇਹ ਮੇਰੀ ਵੀਡੀਓ ਵੱਡੇ ਭਰਾ ਦੀ ਨਜ਼ਰ ਹੈ। ਕਹਿੰਦਾ ਪੂਰੇ ਘਰ ਦੀ ਸ਼ਾਨ ਹੁੰਦਾ, ਸਭ ਦਾ ਰੱਖਦਾ ਮਾਣ ਹੁੰਦਾ, ਕੱਲੇ ਬੇਬੇ ਬਾਪੂ ਹੀ ਨਹੀਂ ਵੱਡਾ ਭਰਾ ਵੀ ਸਭ ਦੀ ਜਾਨ ਹੁੰਦਾ। ਘਰ 'ਚ ਕੋਈ ਵੀ ਪਰੇਸ਼ਾਨੀ ਹੋਵੇ ਵੱਡੇ ਭਰਾ ਤਾਂ ਹੱਸ ਕੇ ਸਹਿੰਦੇ ਨੇ। ਉਹ ਪਿਓ ਤੋਂ ਬਾਅਦ ਵੀ ਇੱਕ ਪਿਓ ਹੁੰਦਾ ਜਿਹਨੂੰ ਵੱਡਾ ਭਰਾ ਕਹਿੰਦੇ ਨੇ, ਉਹ ਜਿਹਨੂੰ ਵੱਡਾ ਭਰਾ ਕਹਿੰਦੇ ਨੇ। ਇਹ ਮੇਰੀ ਵੀਡੀਓ ਉਹਨਾਂ ਲਈ ਆ ਜਿਹੜੀਆਂ ਧੀਆਂ ਆਪਣੇ ਘਰ ਦੇ ਵਿੱਚ ਜਾ ਕੇ ਬੜੇ ਦੁੱਖ ਕੱਟਦੀਆਂ ਨੇ, ਮਾਂ ਪਿਓ ਦੀ ਬੜੀ ਯਾਦ ਆਉਂਦੀ ਏ, ਉਹਨਾਂ ਦੀ ਨਜ਼ਰ ਕਰ ਰਿਹਾ। ਕਹਿੰਦਾ ਔਖੀ ਸੌਖੀ ਸਭ ਦੀ ਸੁਣ ਕੇ ਫਿਰ ਵੀ ਰਾਜ਼ੀ ਵਸ ਲੈਂਦੀ ਏ, ਮਾਪੇ ਯਾਦ ਜਦੋਂ ਵੀ ਆਂਦੇ ਅੱਥਰੂ ਸਾਂਭ ਕੇ ਹੱਸ ਲੈਂਦੀ ਏ। ਕਿਸਮਤ ਦੇ ਹੱਥੇ ਚੜ੍ਹ ਕੇ ਹਾਸੇ ਖੇਡੇ ਭੁੱਲ ਗਈਆਂ ਨੇ, ਨਾਜ਼ਾਂ ਦੇ ਨਾਲ ਪਲੀਆਂ ਧੀਆਂ ਵੇਖੋ ਰੱਬਾ ਰੁਲ ਗਈਆਂ ਨੇ। ਜਿੱਥੇ ਵਸਦੀ ਖੁਸ਼ੀਆਂ ਵੰਡਦੀ ਆਪਣੇ ਘਰ ਦੀ ਰਾਣੀ ਹੁੰਦੀ, ਮੈਨੂੰ ਦੱਸੋ ਝੱਲਿਓ ਲੋਕੋ ਧੀ ਵੀ ਕਦੇ ਬੇਗਾਨੀ ਹੁੰਦੀ। ਕਹਿੰਦਾ ਸਾਡਾ ਵੀ ਇੱਕ ਯਾਰ ਸੀ, ਅਸੀਂ ਇਕੱਠੇ ਖਾਂਦੇ ਪੀਂਦੇ ਸੀ, ਇੱਕ ਜਗ੍ਹਾ ਤੇ ਸੌਂਦੇ ਬਹਿੰਦੇ ਇੱਕੋ ਜਿਹੇ ਲੀੜੇ ਪਾਉਂਦੇ ਸੀ। ਓਏ ਐਸਾ ਟਾਈਮ ਮਾੜਾ ਆਇਆ ਉਹਨੇ ਸਾਨੂੰ ਬੁਲਾਉਣਾ ਹੀ ਛੱਡ ਦਿੱਤਾ। ਉਹ ਜਿਹੜਾ ਖੂਨ ਦੇਣ ਦੀਆਂ ਗੱਲਾਂ ਕਰਦਾ ਸੀ ਉਹਨੇ ਸਾਡੇ ਨਾਲ ਖਲੋਣਾ ਹੀ ਛੱਡ ਦਿੱਤਾ। ਓਏ ਉਹਨੇ ਸਾਡੇ ਨਾਲ ਖਲੋਣਾ ਹੀ ਛੱਡ ਦਿੱਤਾ। ਅੱਛਾ ਜੀ, ਨਾਲੇ ਸਾਡੇ ਨਾ ਕਾਫੀ ਦੋਸਤ ਜਿਹੜੇ ਨਾ ਉਹ ਰਿਕੁਐਸਟਾਂ ਕਰਦੇ ਨੇ ਕਿ ਭਾਈ ਕੋਈ ਡਰਾਈਵਰਾਂ ਦੇ ਨਾਂ 'ਤੇ ਵੀ ਵੀਡੀਓ ਬਣਾ ਦਿਓ। ਯਾਰ ਅਲਹਮਦੁਲਿਲਾ ਮੈਨੂੰ ਤੁਸੀਂ ਕੋਈ ਵੀ ਟੌਪਿਕ ਦੇ ਦਿਓ, ਮੈਂ ਉੱਤੇ ਵੀਡੀਓ ਬਣਾ ਸਕਦਾ। ਡਰਾਈਵਰਾਂ ਲਈ ਵੀਡੀਓ ਆ। ਕਹਿੰਦਾ ਦਰ ਦੇ ਧੱਕੇ ਖਾਂਦੇ ਫੇਰ ਵੀ ਸਦਾ ਹੱਸਦੇ ਰਹਿੰਦੇ, ਰਸਤੇ ਦੇ ਵਿੱਚ ਕੋਈ ਵਾਧਾ ਘਾਟਾ ਹੋ ਜੇ ਹੱਸ ਕੇ ਤੇ ਟਾਲ ਦਿੰਦੇ, ਕਿਸੇ ਦੇ ਨਾਲ ਇਹ ਨਹੀਂ ਖਹਿੰਦੇ। ਗਰਮੀ ਹੋਵੇ ਜਾਂ ਸਰਦੀ ਹੋਵੇ ਹਰ ਵੇਲੇ ਇੰਜਣ ਦਾ ਸੇਕ ਸਹਿੰਦੇ, ਨਾ ਦਿਨ ਦਾ ਪਤਾ ਨਾ ਰਾਤ ਦਾ ਪਤਾ ਦਿਲਦਾਰ, ਲੋਕ ਇਹਨਾਂ ਨੂੰ ਡਰਾਈਵਰ ਕਹਿੰਦੇ, ਉਹ ਲੋਕ ਇਹਨਾਂ ਨੂੰ ਡਰਾਈਵਰ ਕਹਿੰਦੇ। ਯਾਰ ਵਾਕਈ ਇਹਨਾਂ ਨੂੰ ਨਾ ਦਿਨ ਦਾ ਪਤਾ ਨਾ ਰਾਤ ਦਾ ਪਤਾ, ਬਸ ਕਦੇ ਕਿਸੇ ਸ਼ਹਿਰ 'ਚ ਕਦੇ ਕਿਸੇ ਸ਼ਹਿਰ 'ਚ ਮਾਂ ਦੀਆਂ ਪੱਕੀਆਂ ਨੂੰ ਤਰਸਦੇ ਰਹਿੰਦੇ। ਲਓ ਆ ਵੀ ਪੈਰਾਂ ਵਿੱਚ ਲਾ ਦੇਣਾ ਸੀਗਾ ਮੈਂ। ਅਤੇ ਜਿਹੜੇ ਵੀ ਮੈਨੂੰ ਕੋਈ ਯਾਨੀ ਕਿ ਕਰਦਾ ਨਾ, ਕਿਸੇ ਦੇ ਨਾਂ ਦੀ ਮੈਂ ਪੋਇਟਰੀ ਨਹੀਂ ਬਣਾਉਂਦਾ। ਦੇਖੋ ਇਹਦੇ ਵਿੱਚ ਨਾ ਇੱਕ ਰਾਜ਼ ਆ ਕਿ ਕਾਫੀ ਦੋਸਤ ਜਿਹੜੇ ਨਾ ਉਹ ਫਿਰ ਨਾਂ ਦੀਆਂ ਪੋਇਟਰੀਆਂ ਦੀ ਰਿਕੁਐਸਟ ਕਰਦੇ। ਕੱਲ੍ਹ ਇੱਕ ਭਾਈ ਮੈਸੇਜ ਕਰਨ ਦੇ, ਭਾਈ ਮੈਂ ਪੈਸੇ ਭੇਜ ਦਿੰਦਾ ਜਿੰਨੇ ਚਾਹੀਦੇ ਆ ਅਤੇ ਤੁਸੀਂ ਮੇਰੇ ਨਾਂ ਦੀ ਪੋਇਟਰੀ ਬਣਾ ਕੇ ਮੈਨੂੰ ਪਰਸਨਲ ਕਰ ਦਿਓ। ਮੈਂ ਕਿਹਾ ਯਾਰ ਭਾਈ ਪੈਸਿਆਂ ਦੀ ਗੱਲ ਨਹੀਂ ਗੀ, ਮੈਂ ਆਪਣੇ ਅਸੂਲ ਨਹੀਂ ਤੋੜਦਾ। ਪੈਸਿਆਂ ਦੀ ਕਿਹੜੀ ਗੱਲ ਆ, ਹੱਥਾਂ ਦੀ ਮੈਲ ਆ, ਅੱਜ ਤੇਰਾ ਕੱਲ੍ਹ ਮੇਰਾ ਪਰਸੋਂ ਪਤਾ ਹੀ ਨਹੀਂ ਕਿਹਦਾ ਵਾ। ਅਤੇ ਪੈਸੇ ਨਾਲ ਮੈਂ ਕਿਹਾ ਮੈਂ ਪਿਆਰ ਨਹੀਂ ਕਰਦਾ। ਇੱਜ਼ਤ ਅੱਲਾ ਪਾਕ ਦੇ ਹੱਥ 'ਚ ਆ, ਵਾਧੂ ਇੱਜ਼ੋ ਮੰਤਸ਼ਾ ਵਾਧੂ ਜ਼ਿੱਲੋ ਮੰਤਸ਼ਾ। ਅਤੇ ਅੱਲਾ ਪਾਕ ਨੇ ਬੇਹੱਦ ਇੱਜ਼ਤ ਦਿੱਤੀ ਥੋੜ੍ਹੇ ਅਰਸੇ 'ਚ, ਅਤੇ ਮੈਂ ਪੈਸਿਆਂ ਲਈ ਆਪਣੀ ਵੀਡੀਓ ਨਹੀਂ ਵੇਚ ਸਕਦਾ, ਨਾ ਮੈਂ ਆਪਣੀ ਪੋਇਟਰੀ ਵੇਚਦਾ ਹੀ ਹਾਂ, ਅਤੇ ਲਿਹਾਜ਼ਾ ਮੈਂ ਬਣਾਉਣਾ ਹੀ ਨਹੀਂ ਕਿਸੇ ਦੇ ਨਾਂ ਦੀ। ਅਤੇ ਉਹਨਾਂ ਭਾਈਆਂ ਅੱਗੇ ਰਿਕੁਐਸਟ ਆ ਕਿ ਨਾ ਫੋਰਸ ਕਰਿਆ ਕਰੋ ਯਾਰ, ਮਿਹਰਬਾਨੀ ਹੋਏਗੀ। ਅਤੇ ਅਕਸਰ ਭਾਈ ਪੁੱਛਦੇ ਨੇ ਭਾਈ ਤੁਹਾਡੀਆਂ ਜ਼ਿਆਦਾ ਪੋਇਟਰੀਆਂ ਧੀ ਅਤੇ ਮਾਂ ਅਤੇ ਭੈਣ 'ਤੇ ਕਿਉਂ ਹੁੰਦੀਆਂ, ਤੁਹਾਡੇ ਘਰ 'ਚ ਕੋਈ ਪਰੇਸ਼ਾਨੀ ਆ? ਯਾਰ ਅਲਹਮਦੁਲਿਲਾ ਮੇਰੇ ਘਰ 'ਚ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ, ਅੱਲਾ ਦੀ ਬੜੀ ਰਹਿਮਤ ਆ। ਜਿੰਨਾ ਸ਼ੁਕਰ ਅਦਾ ਕਰੀਏ ਓਨਾ ਥੋੜ੍ਹਾ, ਕਦੇ ਤੱਤੀ ਵਾਹ ਵੀ ਨਹੀਂ ਆਈ। ਮੈਂ ਲੋਕਾਂ ਦੇ ਜਦੋਂ ਹਾਲ ਦੇਖਦਾ ਨਾ ਅਤੇ ਲੋਕਾਂ ਦੇ ਕਹਿਣ 'ਤੇ ਮੈਂ ਉਹ ਪੋਇਟਰੀਆਂ ਲਿਖਦਾ ਵਾਂ। ਮੈਂ ਹੁਣ ਇੱਕ ਪੋਇਟਰੀ ਲਿਖ ਕੇ ਹਟਿਆ। ਇੱਕ ਭੈਣ ਦੀ ਆਪਣੇ ਵੀਰ ਨੂੰ ਫਰਿਆਦ ਆ, ਕਹਿੰਦੀ ਵੀਰਾ ਘਰ ਵੀ ਲੈ ਲੈ ਬਾਹਰ ਵੀ ਲੈ ਲੈ, ਬਸ ਮੇਰੇ ਬੇਬੇ ਬਾਪੂ ਦਾ ਖਿਆਲ ਰੱਖੀ। ਨਹੀਂ ਚਾਹੀਦੀਆਂ ਮੈਨੂੰ ਇਹ ਜਗੀਰਾਂ, ਬਸ ਮੇਰੇ ਬੇਬੇ ਬਾਪੂ ਨੂੰ ਨਾਲ ਰੱਖੀ। ਮੈਨੂੰ ਕੁਝ ਦੇਵੀਂ ਜਾਂ ਨਾ ਦੇਵੀਂ ਦਿਲਦਾਰ, ਪਰ ਮੇਰੇ ਮਾਂ ਪਿਓ ਦੇ ਚਫੇਰੇ ਖੁਸ਼ੀਆਂ ਦਾ ਜਾਲ ਰੱਖੀ। ਉਹ ਵੀਰਾ ਖੁਸ਼ੀਆਂ ਦਾ ਜਾਲ ਰੱਖੀ। ਅਤੇ ਯਾਰ ਧੀਆਂ ਜਿਹੜੀਆਂ ਹੁੰਦੀਆਂ ਨਾ ਉਹ ਮਾਂ ਪਿਓ ਦਾ ਦੁੱਖ ਨਹੀਂ ਬਰਦਾਸ਼ਤ ਕਰ ਸਕਦੀਆਂ। ਵੀਰ ਉਹਨਾਂ ਨੂੰ ਜਾਣਨ ਜਾਂ ਨਾ ਜਾਣਨ ਉਹ ਬਰਦਾਸ਼ਤ ਕਰ ਲੈਂਦੀਆਂ, ਲੇਕਿਨ ਉਹ ਫਿਰ ਵੀ ਵੀਰਾਂ ਪਿੱਛੇ ਜਾਣ ਦਿੰਦੀਆਂ। ਮੈਂ ਤਾਂ ਇਹੀ ਦੇਖਦਾ ਆਇਆ ਅੱਜ ਤਾਈਂ, ਇਹੀ ਸੁਣਦਾ ਆਇਆ, ਅਤੇ ਮੈਂ ਇਸ ਚੀਜ਼ 'ਤੇ ਹੀ ਜ਼ਿਆਦਾ ਪੋਇਟਰੀ ਬਣਾਉਂਦਾ। ਨਾਲੇ ਯਾਰ ਹਮੇਸ਼ਾ ਸਾਨੂੰ ਉਹ ਚੀਜ਼ ਕਰਨੀ ਚਾਹੀਦੀ ਹੈ ਜਿਸ 'ਚ ਸਾਨੂੰ ਰਿਸਪੌਂਸ ਅੱਛਾ ਮਿਲੇ, ਇੱਜ਼ਤ ਅੱਛੀ ਮਿਲੇ। ਮੈਨੂੰ ਜਿਸ ਚੀਜ਼ 'ਤੇ ਜ਼ਿਆਦਾ ਰਿਸਪੌਂਸ ਮਿਲਦਾ, ਜਿਸ ਚੀਜ਼ 'ਤੇ ਜ਼ਿਆਦਾ ਇੱਜ਼ਤ ਮਿਲਦੀ ਨਾ, ਮੈਂ ਉਹ ਚੀਜ਼ ਜ਼ਿਆਦਾ ਖੁਸ਼ ਹੋ ਕੇ ਕਰਦਾ। ਮੈਨੂੰ ਲਿਖਣ ਦੀ ਕੋਈ ਵੀ ਪ੍ਰੋਬਲਮ ਨਹੀਂ ਅਲਹਮਦੁਲਿਲਾ। ਮੈਂ ਕਿਸੇ ਵੀ ਟੌਪਿਕ 'ਤੇ ਬੈਠ ਜਾਵਾਂ, ਪੈਨਸਲ ਲੈ ਕੇ ਅੱਲਾ ਪਾਕ ਨੇ ਦਿਮਾਗ ਦਿੱਤਾ, ਮੈਂ ਲਿਖ ਸਕਦਾ। ਔਰ ਅਲਹਮਦੁਲਿਲਾ ਮੈਂ ਜਿਹੜੀ ਵੀ ਗੱਲ ਲਿਖਦਾ ਉਹਦੇ ਵਿੱਚ ਵਜ਼ਨ ਹੁੰਦਾ। ਇਹ ਕੋਈ ਮੇਰੀ ਕੈਟਾਗਰੀ ਨਹੀਂ ਕਿ ਮੈਂ ਕੋਈ PhD ਨਹੀਂ ਕੀਤੀ, ਨਾ ਮੈਂ ਪੜ੍ਹਿਆ ਲਿਖਿਆ, ਬਸ ਉਸ ਮਾਲਕ ਦੀ ਕਰਮ ਨਵਾਜ਼ੀ ਆ। ਕੋਈ ਵਕਤ ਐਸਾ ਆ ਗਿਆ ਸੀਗਾ ਕਿ ਉਸ ਮਾਲਕ ਅੱਗੇ ਹੱਥ ਚੱਕੇ ਸੀ ਕਿ ਰੱਬਾ ਐਸੀ ਇੱਜ਼ਤ ਬਣਾ ਕਿ ਲੋਕ ਮੈਨੂੰ ਮਿਲਣ ਲਈ ਮੇਰੇ ਕੋਲ ਟਾਈਮ ਮੰਗਣ। ਅੱਲਾ ਪਾਕ ਨੇ ਬਣਾਤੀ ਯਾਰ, ਅਤੇ ਅੱਲਾ ਪਾਕ ਨੇ ਇੱਜ਼ਤ ਦਿੱਤੀ ਆ। ਬਸ ਹੁਣ ਦੁਆ ਵਾ ਇਹਨੂੰ ਬਰਕਰਾਰ ਰੱਖੇ ਅਤੇ ਕਦੇ ਵੀ ਸਾਡੇ ਅੰਦਰ ਮਗਰੂਰੀ ਨਾ ਆਵੇ। ਅਤੇ ਹੈ ਮੇਰੀ ਛੋਟੀ ਜਿਹੀ ਇੱਕ ਵੀਡੀਓ ਆ, ਉਮੀਦ ਕਰਦਾ ਵਾਂ ਤੁਹਾਨੂੰ ਅੱਛੀ ਲੱਗੀ ਹੋਏਗੀ। ਥੈਂਕ ਯੂ ਉਹਨਾਂ ਨੂੰ ਸਲਿਊਟ ਆ ਜਿਨ੍ਹਾਂ ਨੇ ਮੇਰੀ ਮੁਕੰਮਲ ਵੀਡੀਓ ਦੇਖੀ, ਅਤੇ ਲਾਈਕ ਕਮੈਂਟ ਜ਼ਰੂਰ ਕਰ ਦਿਓ। ਮਿਹਰਬਾਨੀ ਜੀ।